ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਚੈਨਲ ਦੇ ਰਾਹੀਂ ਅਸੀਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਪੰਥ ਨਾਲ ਜੁੜੀ ਹਰ ਖਬਰ ਨੂੰ ਸਭ ਤੋਂ ਪਹਿਲੇ ਲਿਆਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਜਿਵੇਂ ਤੁਸੀਂ ਜਾਣਦੇ ਹੈਗੇ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਜਗ੍ਹਾ ਗੁਰਦੁਆਰਾ ਡੋਂਗਮਾਰ ਸਾਹਿਬ ਦਾ ਕੇਸ ਸਿੱਕਿਮ ਸਰਕਾਰ ਵਰਸਸ ਸਿੱਖਾਂ ਦੇ ਵਿਚਕਾਰ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈਗਾ। ਇਹ ਗੱਲ ਵੱਖਰੀ ਹੈ ਕਿ ਇਸ ਤੋਂ ਪਹਿਲੇ ਵੀ ਸਾਡੇ ਕਈ ਗੁਰਦੁਆਰੇ ਸਾਡੇ ਤੋਂ ਖੋਹ ਲਏ ਗਏ ਨੇ। ਗੁਰਦੁਆਰਾ ਪੂਰੀ ਸਾਹਿਬ ਦੀ ਗੱਲ ਕਰ ਲਈਏ, ਉਸ ਗੁਰਦੁਆਰੇ ਨੂੰ ਸਰਕਾਰ ਨੇ ਆਫੀਸ਼ੀਅਲ ਤੌਰ ਤੇ ਢਾਹ ਕੇ ਉੱਥੇ ਬਾਥਰੂਮ ਬਣਾ ਦਿੱਤੇ ਗਏ ਨੇ। ਔਰ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰ ਲਈਏ, ਸਿੱਖਾਂ ਵੱਲੋਂ ਉਹ ਜਗ੍ਹਾ ਵੀ ਖੋਲੀ ਗਈ ਹੈ। ਇਹ ਸਾਡੇ ਕੌਮ ਦੀ ਬਦਕਿਸਮਤੀ ਹੈਗੀ ਕਿ ਆਪਣੇ ਇਤਿਹਾਸਿਕ ਗੁਰਦੁਆਰੇ ਅਸੀਂ ਬਚਾ ਨਹੀਂ ਸਕੇ। ਚਾਹੇ ਰਾਜਨੇਤਾਵਾਂ ਦੀ ਕਮੀ ਕਹਿ ਲਈਏ, ਆਪਣੇ ਆਗੂਆਂ ਦੀ ਕਮੀ ਕਹਿ ਲਈਏ, ਜਥੇਦਾਰਾਂ ਦੀ ਕਮੀ ਕਹਿ ਲਈਏ, ਮਗਰ ਕਿਤੇ ਨਾ ਕਿਤੇ ਅਫਸੋਸ ਹੁੰਦਾ ਹੈਗਾ ਕਿ ਪੂਰੀ ਦੁਨੀਆ ਦੇ ਅੰਦਰ ਨਿਸ਼ਾਨ ਸਾਹਿਬ ਝੁਲਾਉਣ ਵਾਲੀ ਸਿੱਖ ਕੌਮ ਅੱਜ ਆਪਣੇ ਗੁਰੂ ਘਰਾਂ ਨੂੰ ਬਚਾਉਣ ਦੇ ਅੰਦਰ ਨਾਕਾਮ ਸਾਬਿਤ ਹੋਈ ਹੈ। ਔਰ ਗੁਰਦੁਆਰਾ ਡੋਂਗਮਾਰ ਸਾਹਿਬ ਦੀ ਜਿਹੜੀ ਅਸੀਂ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹੋਏ ਹਾਂ। ਸਰਦਾਰ ਅਜਮੇਰ ਸਿੰਘ ਰੰਧਾਵਾ ਜਿਹੜੇ ਪਿਛਲੇ ਕਈ ਸਾਲਾਂ ਤੱਕ ਇਸ ਕੇਸ ਦੇ ਵਿਚਕਾਰ ਜੁੜੇ ਹੋਏ ਸੀ, ਉਹਨਾਂ ਨੇ ਹੁਣ ਇੱਕ ਤਾਜੀ ਪਟੀਸ਼ਨ ਸਿੱਕਿਮ ਹਾਈ ਕੋਰਟ ਦੇ ਅੰਦਰ ਸਰਕਾਰ ਦੇ ਖਿਲਾਫ ਦਾਇਰ ਕੀਤੀ ਹੈ। ਕੀ ਉਹਨਾਂ ਦਾ ਕਹਿਣਾ, ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਨਾਲ ਕਰਨੇ ਆ। ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, ਜਿਹੜੀ ਆ ਤੁਸੀਂ ਪਟੀਸ਼ਨ ਫਾਈਲ ਕੀਤੀ ਹੈਗੀ ਹੈ ਸਿੱਕਿਮ ਹਾਈ ਕੋਰਟ ਵਿੱਚ, ਕੀ ਤੁਹਾਡੀ ਅਪੀਲ ਹੈ, ਕੀ ਤੁਹਾਡਾ ਕਹਿਣਾ? ਦੇਖੋ, ਇਹ ਪੈਟੀਸ਼ਨ ਨੇ ਇਹਨੂੰ ਕਿਸੇ ਨੂੰ ਵੈਸੇ ਲੈਟਰ ਸਪੈਸ਼ਲ ਅਪੀਲ ਕਹਿੰਦੇ, ਜਿਹੜੀ ਕਿ ਜੱਜ ਦੇ ਜਿਹੜਾ ਸਾਨੂੰ ਫੈਸਲਾ ਦਿੱਤਾ ਸੀ ਇਸ ਕੇਸ ਦੇ ਵਿੱਚ, ਉਹ ਫੈਸਲਾ ਸਿੰਗਲ ਜੱਜ ਦਾ ਸੀਗਾ ਤੇ ਉਹ ਫੈਸਲਾ ਉਹਨੇ ਉਸ ਫੈਸਲੇ ਦੇ ਖਿਲਾਫ ਅਸੀਂ ਡਬਲ ਬੈਂਚ ਵਿੱਚ ਅਪੀਲ ਕੀਤੀ ਹੈ। ਹੁਣ ਦੋ ਜੱਜ ਇਸ ਤੋਂ ਵੱਧ ਜੱਜ ਜਿਹੜੇ ਨੇ ਉਸਦੀ ਅਪੀਲ ਤੇ ਸੁਣਵਾਈ ਕਰਦੇ ਆ। ਹੁਣ ਇਹਦਾ ਕੀ ਹੋਏਗਾ ਉਹਦੇ ਬਾਅਦ ਦੀ ਗੱਲ ਹੈ, ਪਰ ਮੈਂ ਅੱਜ ਅਪੀਲ ਕਰ ਦਿੱਤੀ। ਹਾਂ, ਥੋੜਾ ਲੇਟ ਕੀਤੀ ਹੈ, ਉਹਦੇ ਵਾਸਤੇ ਮੈਂ ਕੋਰਟ ਨੂੰ ਰਿਕੁਐਸਟ ਕੀਤੀ ਹੈ ਕਿ ਬਈ ਇੱਕ ਤਾਂ ਮੈਂ ਕਾਰਡਿਕ ਪੇਸ਼ੈਂਟ ਹੈਗਾ, ਔਰ ਦੂਜਾ ਇੱਕ ਮੈਨੂੰ ਇੱਕ ਕਲੂ ਮਿਲਿਆ ਹੈ। ਉਹ ਕਲੂ ਹੈਗਾ ਜਿਸ ਦੀ ਵਜ੍ਹਾ ਕਰਕੇ ਕਿ ਮੈਨੂੰ ਇਹ ਲੱਗਿਆ ਕਿ ਮੈਂ ਇਸ ਕੇਸ ਨੂੰ ਦੁਬਾਰਾ ਖੋਲ ਸਕਦਾ ਔਰ ਇਹ ਸਿੱਖਾਂ ਦੇ ਹੱਕ ਵਿੱਚ ਫੈਸਲਾ ਜਾਏਗਾ। ਇਸ ਕਰਕੇ ਉਸ ਐਕਟ ਦੀ ਕਿਸੇ ਐਕਟ ਦੇ ਵਿੱਚ ਕੋਈ ਤਬਦੀਲੀ ਹੋਈ ਆ, ਉਹ ਇੱਕ ਸਿੱਧਾ ਸਾਨੂੰ ਸਿੱਖ ਕੌਮ ਨੂੰ ਇਸਦਾ ਫਾਇਦਾ ਦਿੰਦਾ ਤੇ ਮੈਂ ਇਸ ਕਰਕੇ ਬਿਨਾਂ ਸਮੇਂ ਗਵਾਏ ਦੁਬਾਰਾ ਨਹੀਂ, ਇੱਕ ਤਰੀਕੇ ਨਾਲ ਉਸ ਜਜਮੈਂਟ ਨੂੰ, ਉਸ ਫੈਸਲੇ ਨੂੰ ਮੈਂ ਚੈਲੰਜ ਕਰ ਦਿੱਤਾ। ਅਜਮੇਰ ਸਿੰਘ ਜੀ, ਅਗਰ ਅਸੀਂ ਪਿਛੋਕੜ ਦੇਖੀਏ, ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰ ਲਈਏ, ਗੁਰਦੁਆਰਾ ਪੂਰੀ ਸਾਹਿਬ ਦੀ ਗੱਲ ਕਰ ਲਈਏ, ਡੋਂਗਮਾਰ ਸਾਹਿਬ ਨੂੰ, ਹੋਰ ਵੀ ਅਗਰ ਅਸੀਂ ਕਹੀਏ ਗਵਾਲੀਅਰ ਦੇ ਅੰਦਰ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਦੁਆਰਾ ਹੈ, ਸਾਡੇ ਕੋਲੋਂ ਇੱਕ ਇੱਕ ਕਰਕੇ ਸਾਰੇ ਗੁਰਦੁਆਰੇ ਖੋਏ ਜਾ ਰਹੇ ਨੇ। ਤੁਹਾਨੂੰ ਲੱਗਦਾ ਹੈ ਸਰਕਾਰਾਂ ਸਾਥ ਦੇਣਗੀਆਂ, ਅਦਾਲਤਾਂ, ਕਾਨੂੰਨ ਸਾਡਾ ਸਾਥ ਦੇਗਾ? ਨਹੀਂ, ਮੈਂ ਬਿਲਕੁਲ ਇਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਦੇਖੋ, ਇੱਥੇ ਕਈ ਗੱਲਾਂ ਚੱਲਦੀਆਂ, ਆਮ ਤੌਰ ਤੇ ਮੀਡੀਆ ਵੀ ਔਰ ਬਥੇਰੇ ਲੋਕੀ ਵੀ ਪਾਕਿਸਤਾਨ ਨੂੰ ਬਦਨਾਮ ਕਰਦੇ ਆ ਇਸ ਮਾਮਲੇ 'ਚ, ਪਰ ਜਦਕਿ ਪਾਕਿਸਤਾਨ ਗੁਰਦੁਆਰੇ ਰੈਨੋਵੇਟ ਕਰਕੇ ਤਿਆਰ ਕਰਕੇ ਸਿੱਖਾਂ ਨੂੰ ਫੜਾਉਂਦਾ ਔਰ ਇੰਡੀਆ ਦੇ ਗੁਰਦੁਆਰੇ ਤੋੜੇ ਜਾ ਰਹੇ ਨੇ। ਇਹ ਬਹੁਤ ਦੁਖਦ ਹੈ। ਔਰ ਉਹ ਵੀ ਖਾਸ ਤੌਰ ਤੇ ਅਜੇ ਤੱਕ ਤੇ ਸਿੱਖ ਗੁਰੂ ਸਾਹਿਬ ਨਾਲ ਰਿਲੇਟਡ ਇਤਿਹਾਸਿਕ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਸਿੱਖਾਂ ਦੇ ਮਤਲਬ ਧਾਰਮਿਕ ਸਥਾਨਾਂ ਨੂੰ ਖਤਮ ਕਰਨਾ, ਸਿੱਖੀ ਜ਼ੁਬਾਨ ਨੂੰ ਖਤਮ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨਾ, ਸਾਰੀ ਅੰਡਰ ਹਿਡਨ ਪਲਾਨ ਚੱਲ ਰਿਹਾ ਸਭ ਕੁਝ ਸੋਚੀ ਸਮਝੀ ਸਾਜੀ। ਬਿਲਕੁਲ ਅਜਮੇਰ ਸਿੰਘ ਜੀ, ਤੁਸੀਂ ਆਪਣੀ ਜੰਗ ਲੜ ਰਹੇ ਹੋ ਗੁਰਦੁਆਰਾ ਡੋਂਗਮਾਰ ਸਾਹਿਬ ਨੂੰ ਬਚਾਉਣ ਦੀ। ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਅਗਲੇ 2 ਦਿਨਾਂ 'ਚ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਮਿਲੋ ਤੇ ਇਸ ਪੂਰੇ ਮਸਲੇ ਦੇ ਉੱਤੇ ਬੈਠ ਕੇ ਇੱਕ ਵਾਰ ਅਸੀਂ ਤੁਹਾਡਾ ਇੰਟਰਵਿਊ ਕਰੀਏ ਔਰ ਪੂਰੀ ਜਾਣਕਾਰੀ ਦਿੰਦੇ ਹਾਂ। ਜਿਹੜੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਅਸੀਂ ਸੰਗਤ ਜੀ ਤੁਹਾਨੂੰ ਦਿੱਤੀ, ਅਜਮੇਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਅੱਜ ਪਟੀਸ਼ਨ ਫਾਈਲ ਕਰ ਦਿੱਤੀ ਹੈਗੀ ਸਿੱਕਿਮ ਹਾਈ ਕੋਰਟ ਦੇ ਅੰਦਰ ਗੁਰਦੁਆਰਾ ਡੋਂਗਮਾਰ ਸਾਹਿਬ ਬਚਾਉਣ ਦੇ ਲਈ। ਇਹ ਕੋਸ਼ਿਸ਼ ਅੱਗੇ ਕਿਸ ਰੰਗ ਵਿੱਚ, ਕਿਸ ਰੂਪ ਵਿੱਚ ਅੱਗੇ ਆਉਂਦੀ ਹੈ, ਇਹਨਾਂ ਦੇ ਸਰਦਾਰ ਅਜਮੇਰ ਸਿੰਘ ਦੇ ਨਾਲ ਇੰਟਰਵਿਊ ਦੇ ਰਾਹੀਂ ਬਹੁਤ ਜਲਦ ਸਾਰੀ ਖਬਰ ਅਸੀਂ ਤੁਹਾਨੂੰ ਦੇਵਾਂਗੇ। ਅਜਮੇਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਐਸਾ ਸਰਦਾਰ ਅਜਮੇਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਗੁਰਦੁਆਰਾ ਡੋਂਗਮਾਰ ਸਾਹਿਬ ਦੀ ਜਿਹੜੀ ਹੋਂਦ ਨੂੰ ਬਚਾਉਣ ਦੀ ਲੜਾਈ ਦੇ ਵਿਚਕਾਰ ਅੱਜ ਇੱਕ ਪਟੀਸ਼ਨ ਫਾਈਲ ਕੀਤੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਆਪਣੇ ਚੈਨਲ ਦੇ ਰਾਹੀਂ ਅਸੀਂ ਸਭ ਤੋਂ ਪਹਿਲੇ ਹਰ ਖਬਰ ਨੂੰ ਸਿੱਖ ਕੌਮ ਦੇ ਨਾਲ ਸਾਂਝਾ ਕਰੀਏ। ਅਗਲੀ ਖਬਰ ਦੇ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।